ਲਾਹੌਰ ਸ਼ਹਿਰ ਦੇ ਅੰਦਰ ਹੈ ਲਿਖਿਆ ਜੀ ਕੂਚਾ ਅਚਾਰੀਆਂ ਔਰ ਇਹਦੇ ਨਾਲ ਹੀ ਇਹ ਕੂਚਾ ਕਾਦਰੀਆ ਗੁਮਟੀ ਬਾਜ਼ਾਰ ਲਾਹੌਰ। ਠੀਕ ਹੈ ਜੀ। ਅੱਜ ਤੁਹਾਨੂੰ ਕੁਝ ਪੁਰਾਣੀਆਂ ਇਮਾਰਤਾਂ ਵਿਖਾਵਾਂਗੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ 1947 ਤੋਂ ਪਹਿਲੇ ਵਾਲਾ ਲਾਹੌਰ ਅਪ੍ਰੈਲ 2026 ਚ ਕੈਸਾ ਹੈ। ਇਹ ਦਰਵਾਜ਼ਾ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਔਰ ਪੂਰੀ ਗਲੀ ਦੇ ਜਿਹੜੇ ਅਮੀਰ ਲੋਕਾਂ ਦੇ ਘਰ ਸਨ ਉਹ ਮਹਿਫੂਜ਼ ਹੋ ਜਾਂਦੇ ਸਨ। ਤੇ ਇਹ ਅੱਗੇ ਜਾਓ ਤੇ ਸ਼ਾਲਮ ਮਾਰਕੀਟ ਦੇ ਜੇ ਇੱਕ ਬੈਂਕ ਦੀ ਇਮਾਰਤ ਹੈ ਜਿਹਦੇ ਉੱਤੇ ਲਿਖਿਆ ਹੈ ਗੋਬਿੰਦ ਰਾਮ ਔਰ ਸਭ ਤੋਂ ਥੱਲੇ ਲਿਖਿਆ ਹੈ ਹਿੰਦੁਸਤਾਨ ਕਮਰਸ਼ੀਅਲ ਬੈਂਕ ਐਸਟੈਬਲਿਸ਼ 1805। ਇਹ ਇਮਾਰਤ 1805 ਦੀ ਨਹੀਂ ਲੇਕਿਨ ਇਹ ਬੈਂਕ 1805 ਚ ਬਣਿਆ ਸੀ ਜਿਹਦੀ ਇੱਕ ਬ੍ਰਾਂਚ ਦੀ ਆਪਣੀ ਅਸਲੀ ਸ਼ਕਲ 'ਚ ਇਮਾਰਤ ਮੌਜੂਦ ਹੈਗੀ ਹੈ ਜਿਹਦੇ ਉੱਤੇ 2 ਸਪੀਕਰ ਵੀ ਲੱਗੇ ਨੇ, ਸ਼ਾਇਦ ਇਹ ਮਸਜਿਦ ਦੇ ਸਪੀਕਰ ਨੇ ਜਾਂ ਅਲਾਰਮ ਹੈ। ਬਹਰਹਾਲ ਇਹ ਜਨਾਬ ਇਮਾਰਤ ਹੈ, ਇਹ ਵੀ ਜਨਾਬ ਸ਼ਾਲਮੀ ਮਾਰਕੀਟ ਦੇ ਵਿੱਚ ਮੌਜੂਦ ਹੈਗੀ ਹੈ। ਲੇਕਿਨ ਅਸੀਂ ਹੁਣ ਚੱਲਦੇ ਹਾਂ ਲਾਹੌਰ ਸ਼ਹਿਰ ਦੀਆਂ ਪੁਰਾਣੀਆਂ ਤੰਗ ਗਲੀਆਂ ਦੇ ਵਿੱਚ ਔਰ ਕੋਸ਼ਿਸ਼ ਕਰਨੇ ਆ ਕਿ ਛੋਟੀ ਜਿਹੀ ਵੀਡੀਓ ਦੇ ਜਲਦੀ ਜ਼ਿਆਦਾ ਤੋਂ ਜ਼ਿਆਦਾ ਪੁਰਾਣੇ ਘਰ ਤੁਹਾਨੂੰ ਵਿਖਾਏ ਜਾਣ। ਇਹ ਜਨਾਬ ਕੂਚਾ ਕਾਦਰੀਆ ਜਿਹੜਾ ਕਿ ਤੁਹਾਨੂੰ ਗੁਮਟੀ ਬਾਜ਼ਾਰ ਵਾਲਾ ਪਹਿਲਾਂ ਦਿਖਾਇਆ, ਇਹਦਾ ਇਹ ਦਰਵਾਜ਼ਾ ਅੰਦਰ ਚੱਲਦੇ ਆ ਔਰ ਇਸ ਦਰਵਾਜ਼ੇ ਦੇ ਅੰਦਰ ਜਿਹੜੀਆਂ ਇਮਾਰਤਾਂ ਨੇ ਅੱਜ ਤੁਸੀਂ ਦੇਖਿਓ ਪਹਿਚਾਨਿਓ। ਠੀਕ ਹੈ ਨਾ ਜਨਾਬ। अच्छा बोर्ड ते लिखा है लारी अड्डा, शाही किला और शालम मार्केट। लाहौर च अज भी बहुत सारिया तारीखी पुरानिया इमारतां मौजूद ने और जगह जगह बोर्ड भी लगे ने जिस तरह क्या है दिल्ली गेट लिखा है दिल्ली दरवाज़ा। ये दिल्ली दरवाजे की मैं अलग ना वीडियो तो अपलोड कर चुका हूँ, लिंक तुहानूं डिस्क्रिप्शन दे मिल जाएगा। लो जी असीं हुण आ गए अंदरून शहर यानी कि जिथे हिंदू सिख ते मुसलमान 1947 तो पहले इकट्ठे रहिंदे हुंदे सन। जगह जगह उन्हां दे पुराने घर तुहानूं नज़र आउणगे। इह इक इमारत है डबल स्टोरी जी कि अपनी असली हालत मौजूद हैगी है। ये हुण तुसीं वीडियो जरा गौर नाल देखनी तुहानूं पता चल सके क्योंकि मैं इस वेले बिल्कुल उन्हां तंग गलियां दे विच मौजूद हैगा मैं जिथे राइट लैफ्ट तुहानूं ਉਹੀ जनाब माहौल नज़र आएगा कि जिस तरह तुसीं वेखदे हो कि 1947 तो पहले वाला। ठीक है जी। और इहो ही साडा मकसद है कि उन्हां चीज़ां दी खोज लगानी है। हुण ग्रीन दरवाजे तुसीं देख सकदे हो, पता नहीं किदों किते बंद है, इन्हां दे अंदर कोई नहीं रह रहा। यह डबल स्टोरी एक बहुत ही अच्छी अपने दौर की इमारत और सामने जनाब गली है। ये हुण पता नहीं किधर जाती है, नहीं ये बंद हैगी है। एक यह भी जनाब बंद घर है। ये महल ने जनाब उन्होंने लोगों के ਜਿਹੜੇ 1947 ਤੋਂ ਪਹਿਲੇ ਛੱਤ ਗਏ। ठीक है जी। ਹੁਣ ਉਹਨਾਂ ਦੇ ਐਗਜ਼ੈਕਟ ਮਾਲਕ ਕੌਣ ਸਨ ਕੋਈ ਪਤਾ ਨਹੀਂ। ਅੱਛਾ ਇਹ ਜ਼ਰਾ ਇੱਕ ਹੋਰ ਤੰਗ ਗਲੀ ਆਈ ਹੈ, ਬੰਦ ਗਲੀ ਹੈਗੀ ਹੈ। ਬਿਲਕੁਲ ਸਾਹਮਣੇ ਇੱਕ ਟ੍ਰਿਪਲ ਸਟੋਰੀ ਬਿਲਡਿੰਗ ਹੈਗੀ ਹੈ ਔਰ ਉਹਦਾ ਫਰੰਟ ਕੋਈ ਜ਼ਿਆਦਾ ਚੌੜਾ ਨਹੀਂ ਹੈਗਾ ਤੁਸੀਂ ਜਿਸ ਤਰ੍ਹਾਂ ਕਿ ਦੇਖ ਸਕਦੇ ਹੋ, ਲੇਕਿਨ ਉਹਦੀ ਉਚਾਈ ਬਹੁਤ ਜ਼ਿਆਦਾ ਹੈ। ਥੱਲੇ ਦਰਵਾਜ਼ਾ, ਉੱਤੇ ਜਰੋਕੇ, ਬਾਲਕੋਨੀਆਂ, ਟੈਰਸ ਨਜ਼ਰ ਆ ਰਹੇ ਨੇ। ਇਹ ਦੇਖੋ ਤੁਸੀਂ। ਲੇਕਿਨ ਇਹ ਉਹ ਇਮਾਰਤਾਂ ਨੇ ਜਿਨ੍ਹਾਂ ਦੇ ਜ਼ਿਆਦਾਤਰ ਜੋ ਹੁਣ ਲੋਕੀ ਨਹੀਂ ਰਹਿੰਦੇ ਬਲਕਿ ਜੁੱਤੀਆਂ ਬਣਾਉਣ ਦੇ ਕਾਰਖਾਨੇ ਬਣ ਚੁੱਕੇ ਨੇ। ਲੇਡੀਜ਼ ਜੁੱਤੀਆਂ ਦੇ ਕਾਰਖਾਨੇ ਜਿਹੜੇ ਲਾਹੌਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਪੁਰਾਣੇ ਲਾਹੌਰ ਦੇ ਜਿਹੜੇ ਵਾਸੀ ਸਨ ਉਹ ਬਾਹਰ ਸੁਸਾਇਟੀਆਂ 'ਚ ਚਲੇ ਗਏ ਨੇ, ਖੁੱਲੀਆਂ ਜਗ੍ਹਾ ਚਲੇ ਗਏ ਨੇ ਤੇ ਇੱਥੇ ਹੁਣ ਪਾਰਕਿੰਗ ਦੇ ਮਸਾਇਲ ਹੁੰਦੇ ਨੇ, ਲਿਹਾਜ਼ਾ ਇਹ ਫਿਰ ਕਿਰਾਏ ਤੇ ਲੈ ਲੈਨੇ ਉਹਨਾਂ ਲੋਕਾਂ ਨੇ ਜਿਹੜੇ ਇੱਥੇ ਸ਼ੂਜ਼ ਬਣਾਉਂਦੇ ਨੇ। ਇਹ ਜਨਾਬ ਹੋਰ ਸਾਹਮਣੇ ਇੱਕ ਬਹੁਤ ਹੀ ਪੁਰਾਣੀ ਉੱਚੀ ਬਿਲਡਿੰਗ ਤਾਂ ਨਜ਼ਰ ਆਈ ਹੈ 4 ਮੰਜ਼ਲਾ। ਠੀਕ ਹੈ ਨਾ। ਇਹ ਵੀ ਹੁਣ ਪਤਾ ਨਹੀਂ ਕਿਸੇ ਹਿੰਦੂ ਦੀ ਸੀ, ਮੁਸਲਮਾਨ ਦੀ ਸੀ ਜਾਂ ਕਿਸੇ ਸਿੱਖ ਦੀ ਸੀ, ਲੇਕਿਨ ਇਹ ਜਨਾਬ ਸਾਡਾ ਕੰਮ ਸੀ ਤੁਹਾਡੇ ਅੱਗੇ ਬਣਾ ਕੇ ਵੀਡੀਓ ਤੇ ਰੱਖ ਦੇਣੀ। ਹੁਣ ਤੁਸੀਂ ਵੇਖੋ ਪਹਿਚਾਨੋ। ਠੀਕ ਹੈ ਨਾ। ਇਹ ਸਾਹਮਣੇ ਵੀ ਇਮਾਰਤ ਹੈ, ਇੱਥੋਂ ਇੱਕ ਗਲੀ ਹੈ ਰਾਈਟ ਸਾਈਡ ਨੂੰ ਜਾਂਦੀ ਹੈ, ਲੇਕਿਨ ਇਹ ਜਿਹਨੇ ਇਹਦੇ ਜਰੋਕੇ ਨੇ ਨਾ ਲੱਕੜੀ ਔਰ ਲੋਹੇ ਦਾ ਕੰਮ ਹੋਇਆ। ਲਾਹੌਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਨੇ ਜਿਹੜੀਆਂ ਛੋਟੀ ਇੱਟ ਨਾਲ ਬਣੀਆਂ ਨੇ। ਠੀਕ ਹੈ ਨਾ। ਉਹਨਾਂ ਦੀ ਬਣਾਵਟ ਤੁਸੀਂ ਕਹਿ ਲਓ ਕਿ 1880, 1885, 1870 ਦੀਆਂ ਬਿਲਡਿੰਗਾਂ, ਲੇਕਿਨ ਜਿਹੜੀਆਂ ਜ਼ਿਆਦਾ ਬਿਲਡਿੰਗਾਂ ਨੇ ਉਹ 1900 ਤੋਂ ਬਾਅਦ ਬਣੀਆਂ ਨੇ ਕਿਉਂਕਿ ਉਹਨਾਂ ਦੀ ਬਣਾਵਟ ਦੇਖ ਕੇ ਤੇ ਇਹ ਲੱਗਦਾ ਸੀ ਕਿ ਉਹਨਾਂ ਨੂੰ ਬ੍ਰਿਟਿਸ਼ ਰਾਜ ਦੀ ਜਿਹੜੀ ਇਹ ਇੱਟ ਉਹ ਲੱਗੀ ਏ। ਇਹ ਜਿਸ ਤਰ੍ਹਾਂ ਕਿ ਤੁਸੀਂ ਖੁਦ ਵੀ ਹੁਣ ਥੋੜ੍ਹਾ ਅੰਦਾਜ਼ਾ ਲਾਈ ਜਾਂਦੇ ਹੋ ਕਿ ਇਹ ਦੇਖੋ ਇਹ ਪਿੱਲਰ ਜਿਹੜਾ ਬਣਿਆ ਦਾ ਇਹ ਛੋਟੀ ਮੀਡੀਅਮ ਸਾਈਜ਼ ਦੀ ਇੱਟ ਹੈਗੀ ਹੈ। ਹਾਏ 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 ਆਹ ਦੇਖੋ ਜੀ। ਇੱਕ ਹੋਰ ਝਰੋਕਾ ਸਾਨੂੰ ਨਜ਼ਰ ਆਇਆ, ਜ਼ੂਮ ਕਰਕੇ ਤੁਹਾਨੂੰ ਮੈਂ ਦਿਖਾ ਰਿਹਾ ਵਾਂ। ਠੀਕ ਹੈ ਨਾ। ਇਹ ਦੇਖੋ ਇਹ ਲੱਕੜੀ ਦੇ ਸ਼ੇਡ ਔਰ ਇਹ ਝਰੋਕਾ ਜਨਾਬ ਥੱਲੇ ਇਹਦੇ ਗਲੀਆਂ ਬਾਜ਼ਾਰ ਤੇ ਇਹ ਆ ਗਿਆ ਕੂਚਾ ਹੈਦਰ ਪਹਿਲਵਾਨ। ਤੇ ਇਹ ਵੀ ਹੁਣ ਜਨਾਬ ਤੁਸੀਂ ਦਰਵਾਜ਼ਾ ਦੇਖ ਸਕਦੇ ਹੋ, ਟ੍ਰਿਪਲ ਦਰਵਾਜ਼ਾ। ਇੱਕ ਤਾਂ ਲਾਹੌਰ ਦੇ ਦਰਵਾਜ਼ੇ ਸਨ ਨਾ 12 ਦਰਵਾਜ਼ੇ, ਤੀਸਰਾ ਮੋਰੀ ਦਰਵਾਜ਼ਾ, ਉਹ ਤੇ ਬਹੁਤ ਵੱਡੇ ਸਨ। ਗਲੀਆਂ ਦੇ ਵਿੱਚ ਵੀ ਦਰਵਾਜ਼ੇ ਬਣਾਏ ਸਨ। ਇਹ ਦੇਖ ਸਕਦੇ ਹੋ ਤੁਸੀਂ ਲੱਕੜ ਦੀ ਇਹਦੇ ਜਿਹੜੇ ਉੱਤੇ ਸ਼ਤੀਰ ਪਾ ਕੇ ਤੇ ਦਰਵਾਜ਼ਾ ਸੀ। ਹਰ ਕੂਚੇ ਦਾ ਅਲੱਗ ਦਰਵਾਜ਼ਾ ਸੀ ਔਰ ਤਕਰੀਬਨ ਕੋਈ 15 ਤੋਂ 20 ਕੂਚੇ ਐਸੇ ਸਨ ਜਿਹੜੇ ਮਿਨੀਮਮ ਮੈਨੂੰ ਯਾਦ ਨੇ, ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਅਗਰ ਮੈਂ ਗਲਤ ਕਹਿ ਰਿਹਾ। ਤੇ ਉਹ ਮੌਜੂਦ ਸਨ। ਉਹਦਾ ਮਤਲਬ ਇਹ ਹੁੰਦਾ ਸੀ ਕਿ ਉਸ ਕੂਚਾ ਯਾਨੀ ਕਿ ਉਸ ਮਹੱਲਾ ਛੋਟੀ ਜਿਹੀ ਗਲੀ ਉਹਦੇ ਅੰਦਰ ਜਿੰਨੇ ਵੀ 15-20 ਘਰ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਏ ਸੇਫਟੀ ਪੁਆਇੰਟ ਆਫ ਵਿਊ ਨਾਲ। ਹੁਣ ਇਹ ਕੂਚੇ ਦੇ ਹੈਦਰ ਪਹਿਲਵਾਨ ਦੇ ਅੰਦਰ ਇਹ ਇੱਕ ਇਮਾਰਤ ਨਜ਼ਰ ਆਈ ਹੈ, ਬਹੁਤ ਵੱਡਾ ਗੇਟ, ਲੇਕਿਨ ਇਹਨੂੰ
ਇਹ ਛੋਟਾ ਥੱਲੇ ਗੇਟੀ ਵੀ ਲੱਗੀ ਇੱਕ ਹੈ, ਲੇਕਿਨ ਵੇਖੋ ਕੁੰਡੀਆਂ ਹੈ ਜੀ, ਵੱਡੇ ਕੁੰਡੇ, ਕਮ ਸੇ ਕਮ 3-3 4-4 ਕੁੰਡੇ ਉਸ ਦੌਰ 'ਚ ਲਗਾਏ ਗਏ ਸਨ ਇੱਕ ਦਰਵਾਜ਼ੇ ਨੂੰ। ਇਹ ਦੇਖੋ ਨਾ, ਤੇ ਇਹ ਛੋਟਾ ਦਰਵਾਜ਼ਾ ਥੱਲੇ ਬਣਿਆ ਜਿੱਥੋਂ ਦੀ ਆਮਦੋਰਫਤ ਆਮ ਇਸ ਘਰ ਵਾਲੇ ਝੁੱਕ ਕੇ ਕਰ ਲੈਂਦੇ ਹੁੰਦੇ ਸਨ। ਇਹ ਗੁਮਟੀ ਬਾਜ਼ਾਰ ਔਰ ਨਜ਼ਦੀਕ ਹੀ ਸੈਦ ਮਿੱਠਾ ਬਾਜ਼ਾਰ, ਇਹ ਉਹ ਏਰੀਆ ਜਿਹੜਾ ਨਾ ਤੁਹਾਨੂੰ ਦਿਖਾਇਆ ਜਾ ਰਿਹਾ, ਜਿਹਦੇ ਅੱਜ ਰੋਕੇ ਔਰ ਇਹ ਸਾਰਾ ਕੁਝ ਤੁਸੀਂ ਦੇਖ ਰਹੇ ਹੋ। ਬੜੀ ਡਿਟੇਲ ਦੇ ਨਾਲ, ਬੜੀ ਦਿਲ ਲਗੀ ਦੇ ਨਾਲ ਇਹ ਵੀਡੀਓ ਬਣਾਈਆਂ ਜਾਂਦੀਆਂ ਨੇ, ਠੀਕ ਹੈ ਨਾ। ਇਸ ਲਈ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਹੀ ਇੱਕ ਇਨਾਮ ਹੈ ਜਿਹੜਾ ਤੁਸੀਂ ਸਾਨੂੰ ਦੇ ਸਕਦੇ ਹੋ, ਹੋਰ ਕਿਸੇ ਕੋ ਕੀ ਲੈਣਾ ਦੇਣਾ। ਅੱਛਾ, ਇਹ ਸੁਨਸਾਨ ਗਲੀਆਂ ਜਿਹੜੀਆਂ ਤੁਹਾਨੂੰ ਇਸ ਲਈ ਲੱਗ ਰਹੀਆਂ ਨੇ ਕਿ ਇੱਥੇ ਹੁਣ ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ ਕਿ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਪੁਰਾਣੇ ਔਰ ਬਸੀਦਾ ਹੋ ਚੁੱਕੇ ਨੇ ਅੰਦਰੋਂ ਛੱਤਾਂ, ਔਰ ਲੋਕੀ ਉਹਨਾਂ ਨੂੰ ਖਾਲੀ ਕਰ ਚੁੱਕੇ ਨੇ। ਇਸ ਦੇ ਨਾਲ ਇੱਥੇ ਹੁਣ ਬੱਚੇ ਫੈਮਲੀਆਂ ਨਹੀਂ ਰਹਿੰਦੀਆਂ, ਯਾਨੀ ਕਿ ਥੋੜ੍ਹੀਆਂ ਰਹਿੰਦੀਆਂ ਨੇ, ਘੱਟ ਰਹਿੰਦੀਆਂ ਨੇ। ਜ਼ਿਆਦਾਤਰ ਇੱਥੋਂ ਬਾਹਰ ਖੁੱਲ੍ਹਿਆਂ ਇਲਾਕਿਆਂ 'ਚ ਚਲੇ ਗਏ ਨੇ, ਔਰ ਇਹਨਾਂ ਬੰਦ ਦਰਵਾਜ਼ਿਆਂ ਦੇ ਪਿੱਛੇ ਜਿੱਥੇ ਕਦੀ ਫੈਮਲੀਜ਼ ਰਹਿੰਦੀਆਂ ਸਨ, ਹੁਣ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕਰ ਚੁੱਕਿਆ ਕਿ ਜੁੱਤੀਆਂ ਬਣਾਉਣ ਦੇ ਕਾਰਖਾਨੇ ਨੇ। ਔਰ ਚਲੋ ਫਿਰ ਵੀ ਠੀਕ ਹੈ ਕਿ ਅਗਰ ਇਹਨਾਂ ਹਵੇਲੀਆਂ ਮਕਾਨਾਂ ਨੂੰ ਬੰਦ ਕਰ ਦਿੱਤਾ ਜਾਂਦਾ, ਹਮੇਸ਼ਾ ਦੇ ਜੰਦਰੇ ਲਾ ਦਿੱਤੇ ਜਾਂਦੇ, ਤੇ ਫਿਰ ਇਹਨਾਂ ਨੇ ਬਿਲਕੁਲ ਬਹੁਤ ਜਲਦ ਤਬਾਹ ਹੋ ਜਾਣਾ ਸੀ। ਤੇ ਇਹ ਇੱਕ ਜਨਾਬ 12 ਰਬੀਉਲ ਅਵਲ ਦੇ ਜਦੋਂ ਜਲੂਸ ਨਿਕਲਦੇ ਨੇ, ਉਹਦੀ ਮੁਨਾਸਬਤ ਨਾਲ ਦੀਵਾਰ ਤੇ ਇੱਕ ਊਠ ਬਣਾਇਆ ਗਿਆ, ਠੀਕ ਹੈ ਨਾ, ਕਿਉਂਕਿ ਇਹ ਗਲੀਆਂ ਨੂੰ ਸਜਾਇਆ ਜਾਂਦਾ। ਅੱਛਾ, ਇਹ ਜਨਾਬ ਇਹਦੇ ਤੇ ਲਿਖਿਆ ਹੈ ਕੂਚਾ ਹੈਦਰ ਪਹਿਲਵਾਨ। ਜਦੋਂ ਕਿ ਅਸੀਂ ਦੂਸਰੀ ਸਾਈਡ ਤੋਂ ਇਹਦੇ 'ਚ ਐਂਟਰ ਹੋਏ ਸਾਂ ਤੇ ਉਦੋਂ ਵੀ ਇਹ ਦੇਖਿਆ ਸੀ ਤੁਸੀਂ, ਤੇ ਹੁਣ ਜਨਾਬ ਤੁਸੀਂ ਇਹਦੇ ਅੰਦਰ ਦੇ ਮਾਹੌਲ ਦੇਖ ਰਹੇ ਹੋ। ਆਏ ਹਾਏ 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 ਦੋਸਤੋ, ਇਹ ਜੇ ਪਿਆ ਸਾਰਾ ਕੁਝ। ਕਿੱਥੇ ਗਏ ਆ ਲੋਕ, ਹਾਂਜੀ ਕਿੱਥੇ ਗਏ ਉਹ ਬਣਾਉਣ ਵਾਲੇ ਮਿਸਤਰੀ, ਕਿੱਥੇ ਗਏ ਇਸ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ, ਤੇ ਕਿੱਥੇ ਗਏ ਜਿਹੜੇ 47 ਤੋਂ ਬਾਅਦ ਰਹਿੰਦੇ ਸਨ, ਉਹ ਵੀ ਹੁਣ ਨਹੀਂ, ਠੀਕ ਹੈ ਨਾ। ਇੱਕ ਦਾ ਇੱਕ ਵੱਡਾ ਸ਼ਾਹਕਾਰ ਹੈਗਾ, ਔਰ ਜ਼ਿਆਦਾਤਰ ਇਹ ਉਹ ਲੋਕ ਰਹਿੰਦੇ ਨੇ ਜਿਹੜੇ ਹੁਣ ਕਿਰਾਏਦਾਰ ਨੇ। ਅਗਰ ਕੋਈ ਰਹਿ ਵੀ ਰਹੀ ਹੈ ਨਾ ਫੈਮਿਲੀ, ਤੇ ਉਹ ਕਿਰਾਏਦਾਰ ਨੇ, ਕਿਰਾਇਆ ਦੇ ਕੇ ਰਹਿੰਦੇ ਨੇ। ਜਿਨ੍ਹਾਂ ਦੇ ਬਜ਼ੁਰਗਾਂ ਨੂੰ ਇਹ ਹਵੇਲੀਆਂ ਘਰ ਅਲਾਟ ਹੋਏ ਸਨ, ਮੈਜੋਰਿਟੀ ਇੱਥੋਂ ਚਲੇ ਗਏ ਨੇ। ਉਹਨਾਂ ਨੇ ਬਾਹਰ ਖੁੱਲ੍ਹੀਆਂ ਸੁਸਾਇਟੀਆਂ 'ਚ ਘਰ ਬਣਾ ਲਏ ਨੇ, ਜਿਸ ਤਰ੍ਹਾਂ ਕਿ ਮੈਂ ਅੱਗੇ ਕਹਿ ਚੁੱਕਿਆ ਵਾਂ। ਇਹ ਦੇਖੋ ਨਾ। ਅੱਛਾ ਦੋਸਤੋ, ਇਹ ਦੇਖੋ ਨਾ, ਇਹ ਬਹੁਤ ਹੀ ਉੱਚੀ ਲੰਮੀ ਔਰ ਕਲਰਫੁਲ ਬਿਲਡਿੰਗ ਹੈ। ਅੱਛਾ, ਇਸ ਬਿਲਡਿੰਗ 'ਚ ਕੋਈ ਰਹਿ ਰਿਹਾ, ਲੇਕਿਨ ਰਹਿ ਵੀ ਇਸ ਤਰੀਕੇ ਨਾਲ ਰਿਹਾ ਹੈ ਕਿ ਕੋਈ ਟੋਕਰੀ ਉੱਤੇ ਰੱਖੀ ਹੈ ਸੌਦਾ, ਥੱਲਿਓਂ ਰੱਸੀ ਦੇ ਨਾਲ ਟੋਕਰੀ ਲਮਕਾ ਕੇ ਤੇ ਸੌਦਾ ਲੈਣਾ, ਠੀਕ ਹੈ ਨਾ। ਇਹ ਵੀ ਇੱਕ ਹੁੰਦਾ ਸੀ ਅੰਦਰੂਨ ਸ਼ਹਿਰ ਦੇ ਵਿੱਚ ਨਾ, ਉਚਲੀਆਂ ਇਮਾਰਤਾਂ ਤੋਂ ਥੱਲੇ ਅਗਰ ਕੋਈ ਚੀਜ਼ਾਂ ਵੇਚਣ ਆਇਆ, ਕੋਈ ਸਬਜ਼ੀ ਵਗੈਰਾ, ਤੇ ਉਸ ਟੋਕਰੀ 'ਚ ਪੈਸੇ ਪਾ ਕੇ ਥੱਲੇ ਲਟਕਾਣੇ, ਔਰ ਉਹ ਜਿਹੜਾ ਛਾਬੜੀ ਫਰੋਸ਼ ਹੈ ਉਹ ਉਹਦੇ ਵਿੱਚ ਸੌਦਾ ਉਹਨੇ ਰੱਖ ਦੇਣਾ, ਤੇ ਉੱਤੋਂ ਖਵਾਤੀਨ ਨੇ ਉਹ ਉਠਾ ਲੈਣਾ ਕਰਨਾ ਸੌਦਾ, ਠੀਕ ਹੈ ਜੀ। ਤੇ ਬਹਰਹਾਲ ਟਾਈਮ ਹੋ ਗਿਆ ਇਸ ਵੀਡੀਓ ਨੂੰ ਖ਼ਤਮ ਕਰਨ ਦਾ, ਕਿਉਂਕਿ 8-9-7 ਮਿੰਟ ਤੱਕ ਵੀਡੀਓ ਹੀ ਮੈਂ ਬਣਾਉਣਾ, ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾਈ ਜਾਂਦੀ। ਇੱਕ ਹੋਰ ਲਾਹੌਰ ਦੀ ਵੀਡੀਓ ਇਸ ਤੋਂ ਬਾਅਦ ਆਏਗੀ, ਇਸ ਲਈ ਤੁਹਾਡੇ ਕੋਲ ਗੁਜ਼ਾਰਿਸ਼ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਉਹਦਾ ਫਾਇਦਾ ਹੋਏਗਾ ਕਿ ਮੇਰਾ ਜੋ ਹੀ ਵੀਡੀਓ ਅਪਲੋਡ ਕਰਾਂਗਾ ਤੇ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੀ ਸਕਰੀਨ ਤੇ ਆ ਜਾਏਗਾ, ਤੇ ਤੁਸੀਂ ਉਹ ਵੀਡੀਓ ਸਭ ਤੋਂ ਪਹਿਲੇ ਵੇਖ ਸਕਦੇ ਹੋ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।